ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤਿਓ, ਅੱਜ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਆ ਉਹ ਆਪਾਂ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਅੱਜ ਦਾ ਜਿਹੜਾ ਅਪਡੇਟ ਅਮਰੀਕਾ ਬਹੁਤ ਹੀ ਵਿਸ਼ੇਸ਼ ਆ। ਆਪਾਂ ਔਨ ਦਾ ਰੋਡ ਜਿਹੜਾ ਉਹ ਹੈਗੇ ਆ, ਜਾ ਰਹੇ ਹਾਂ ਸੈਕਰਾਮੈਂਟੋ ਵੱਲ ਨੂੰ, ਜਿੱਥੇ ਕਿ ਅੱਜ ਜਿਹੜੇ ਪੰਜਾਬੀ ਟਰੱਕਰਸ ਆ ਉਹਨਾਂ ਦੇ ਦੁਆਰਾ ਜਿਹੜਾ ਪ੍ਰੋਟੈਸਟ ਆ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਔਨ ਦਾ ਰੋਡ ਮੇਰੇ ਨਾਲ ਇਸ ਟਾਈਮ ਡਰਾਈਵਰ ਦੀ ਭੂਮਿਕਾ ਨਿਭਾ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ ਜਿਹਦੀ ਰੇਂਜ 'ਚ ਅਸੀਂ ਜਾ ਰਹੇ ਹਾਂ ਇਸ ਵੇਲੇ, ਲੋਡ ਆਈ ਦੇ ਲਾਗੇ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਜਿਹੜੇ ਸਾਈਡ ਬੈਂਡ ਵਾਲੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਤੇ ਮਰਸਡ, ਆਈਫੋਨ ਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਤੇ ਲਾਈਵ ਤੇ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 14 ਤਰੀਕ ਆ, ਦਿਨ ਜਿਹੜਾ ਵੀਰਵਾਰ ਆ, ਤੇ ਸਵੇਰ ਦਾ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਆ ਉਹ ਲੈ ਕੇ ਹਾਜ਼ਰ ਹੋਏ ਆ ਜੀ। ਬਿਲਕੁਲ। ਸੋ ਬਹੁਤ ਸਾਰਿਆਂ ਦਾ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ ਵੀ ਇਸ ਚੀਜ਼ ਦੇ ਵਿੱਚ ਜਿਹੜਾ ਆਪਣਾ ਸਾਥ ਆ ਉਹ ਦੇ ਰਹੇ ਆ। ਸੋ ਇਸ ਦੇ ਵਿੱਚ ਦੱਸਦੇ ਜਾਈਏ। ਸੋ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਦੇ ਉੱਤੇ ਨਜ਼ਰ ਮਾਰਾਂਗੇ, ਤੇ ਫਿਰ ਜਦੋਂ ਟਰੱਕਿੰਗ ਵਾਲੀ ਥਾਂ ਦੇ ਉੱਤੇ ਆਪਾਂ ਉੱਥੇ ਪਹੁੰਚ ਜਾਾਂਗੇ, ਪ੍ਰੋਟੈਸਟ ਵਾਲੀ ਥਾਂ ਦੇ ਉੱਤੇ, ਤੇ ਫਿਰ ਉੱਥੋਂ ਦੀ ਜਿਹੜੀ ਤੁਹਾਨੂੰ ਅੱਖਾਂ ਡਿੱਠਾ ਹਾਲ ਜਾਣਕਾਰੀ ਜਿਹੜੀ ਉਹ ਆਪਾਂ ਤੁਹਾਨੂੰ ਦੇਵਾਂਗੇ। ਉੱਦਾਂ ਵੈਸੇ ਹਰਜੋਤ ਸਿੰਘ ਜੀ ਜੇ ਦੱਸਦੇ ਜਾਈਏ ਤਾਂ ਟਰੱਕਿੰਗ ਅੱਜ ਟਰੱਕ ਬਹੁਤ ਦਿਖ ਰਹੇ ਆ ਆਪਾਂ ਨੂੰ ਸੜਕ ਦੇ ਉੱਤੇ, ਕਾਫੀ ਟਰੱਕ ਹੈਗੇ ਆ। ਅਸੀਂ ਲਵਜ਼ ਸਟਾਪ ਦੇ ਉੱਤੇ ਵੀ ਜਿਹੜਾ ਉਹ ਰੁਕੇ ਸੀ, ਜਿਹੜਾ ਰਸਤੇ 'ਚ ਆਉਂਦਾ ਆ, ਉੱਥੇ ਵੀ ਆਪਾਂ ਨੂੰ ਕਈ ਜਿਹੜੇ ਆਪਣੇ ਪੰਜਾਬੀ ਟਰੱਕਰ ਜਿਹੜੇ ਉਹ ਮਿਲੇ ਸੀਗੇ। ਉੱਥੇ ਜਿਹੜਾ ਹਰਜੋਤ ਸਿੰਘ ਜੀ, ਕਿਉਂਕਿ ਉਹ ਟਰੱਕਿੰਗ ਦੇ ਨਾਲ ਡਾਇਰੈਕਟਲੀ ਸੰਬੰਧ ਆ, ਸੋ ਜਿਹੜਾ ਮੇਨ ਬੰਦਾ ਸੀ ਮੈਂ ਉਹਨੂੰ ਦੱਸ ਰਿਹਾ ਸੀਗਾ ਵੀ ਅੱਜ ਦਾ ਪ੍ਰੋਟੈਸਟ ਹੋ ਰਿਹਾ ਸੈਕਰਾਮੈਂਟੋ 'ਚ। ਕਹਿੰਦਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਸੋ ਇਹ ਵੀ ਹੈਗਾ। ਚਲੋ ਕੋਈ ਗੱਲ ਨਹੀਂ ਵੀ ਪਤਾ ਹੁੰਦਾ। ਕਹਿੰਦਾ ਮੇਰੀ ਵਾਈਫ ਉੱਦਾਂ ਸਟੇਟ ਡਿਪਾਰਟਮੈਂਟ 'ਚ ਉੱਥੇ ਕੰਮ ਕਰਦੀ ਆ, ਤੇ ਕਹਿੰਦਾ ਮੈਂ ਉਹਨੂੰ ਕਾਲ ਕਰਕੇ ਪੁੱਛਦਾ ਵੀ ਕੀ ਕੁਛ ਜਿਹੜਾ ਆ ਉੱਤੇ ਹੋ ਰਿਹਾ ਹੈਗਾ। ਸੋ ਅੱਗੇ ਤੋਂ ਅੱਗੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਪਤਾ ਲੱਗ ਰਿਹਾ ਆ। ਸੋ ਅੱਜ ਦੀਆਂ ਕੁਛ ਪਹਿਲੋਂ ਅਹਿਮ ਖਬਰਾਂ ਜਿਹੜੀਆਂ ਕਰਕੇ ਤੇ ਫਿਰ ਆਪਾਂ ਜਿਹੜਾ ਟਰੈਕਿੰਗ ਦੇ ਬਾਰੇ ਵੀ ਜਿਹੜੀ ਗੱਲਬਾਤ ਆ ਉਹ ਆਪਾਂ ਕਰਾਂਗੇ। ਤੇ ਹਰਜੋਤ ਸਿੰਘ ਜੀ, ਅੱਜ ਦਾ ਜਿਹੜਾ ਇਹ ਪਹਿਲੀ ਖਬਰ ਜੇ ਤੇ ਨਜ਼ਰ ਮਾਰੀਏ ਤਾਂ ਇਕਨੋਮੀ ਦੇ ਲਈ ਇਹ ਮਾੜੀ ਖਬਰ ਹੈਗੀ ਆ। 3 ਮਿਲੀਅਨ ਤੋਂ ਵੱਧ ਜਿਹੜੇ ਹੋਰ ਲੋਕ ਨੇ ਉਹਨਾਂ ਨੇ ਅਨਇੰਪਲੋਇਮੈਂਟ ਫਾਈਲ ਕੀਤੀ ਆ। ਡਿਪਾਰਟਮੈਂਟ ਆਫ ਲੇਬਰ ਦੇ ਜਿਹੜੇ ਆંકੜੇ ਆ ਅੱਜ ਵੀਰਵਾਰ ਨੂੰ ਜਿਹੜੇ ਉਹ ਆ ਚੁੱਕੇ ਆ। ਸੋ ਹੁਣ ਤੱਕ ਅਮਰੀਕਾ ਦੇ ਵਿੱਚ ਕੁੱਲ 36.5 ਮਿਲੀਅਨ ਲੋਕਾਂ ਨੇ ਪਹਿਲੀ ਵਾਰੀ ਜਿਹੜੀ ਆ ਅਨਇੰਪਲੋਇਮੈਂਟ ਕਹਿੰਦੇ ਉਹ ਫਾਈਲ ਕੀਤੀ ਹੈਗੀ ਆ। ਸੋ ਬਿਲਕੁਲ ਜਿਹੜੀਆਂ ਰਿਪੋਰਟਸ ਆ ਰਹੀਆਂ ਉਹਨਾਂ ਦੇ ਮੁਤਾਬਕ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਬੈਂਕਰਪਸੀ ਫਾਈਲ ਕਰ ਰਹੇ ਹੈਗੇ ਆ, ਤੇ ਜਿੰਨੇ ਵੀ ਇਕਨੋਮਿਸਟ ਆ ਉਹ ਹੁਣ ਫਿਗਰ ਆਊਟ ਕਰ ਰਹੇ ਆ, ਕਹਿੰਦੇ ਪਈ ਅਨਪਲਾਇਮੈਂਟ USA ਦੇ ਵਿੱਚ 25% ਤੱਕ ਜਿਹੜੀ ਆ ਉਹ ਪਹੁੰਚ ਜਾਊਗੀ। ਸੋ ਜੋ ਕਿ ਬਹੁਤ ਵੱਡੀ ਜਿਹੜੀ ਮਾਤਰਾ ਦੇ ਗਿਣਤੀ ਦੇ ਵਿੱਚ ਹੈਗੀ ਆ। 1933 ਦੇ ਵਿੱਚ ਜਿਹੜਾ ਗ੍ਰੇਟ ਡਿਪਰੈਸ਼ਨ ਆਇਆ ਸੀ, ਉਸ ਟਾਈਮ ਦੇ ਉੱਤੇ ਜਿਹੜੀ ਅਨਪਲਾਇਮੈਂਟ ਆ ਉਹ 24.9% ਸੀਗੀ। ਸੋ ਬਹੁਤ ਹੀ ਜਿਹੜੀ ਵੱਡੀ ਪ੍ਰੋਬਲਮ ਆ। ਦੇਖੋ, ਅਮਰੀਕਾ ਵਰਗੀ ਸੁਪਰ ਪਾਵਰ ਦੇ ਵਿੱਚ ਜਿਹੜੀ ਅਨਪਲਾਇਮੈਂਟ ਆ 25% ਦੇ ਲਾਗੇ ਹੋਣ ਜਾ ਰਹੀ ਆ। ਰਾਈਟ ਨਾਓ ਹੁਣ ਤੱਕ, ਅੱਜ ਦੀ ਡੇਟ ਤੱਕ, ਹਰ 5ਵੇਂ ਬੰਦੇ ਪਿੱਛੇ ਇੱਕ ਬੰਦਾ ਜਿਹੜਾ ਉਹ ਲੇ ਆਫ ਹੋ ਚੁੱਕਾ ਹੈਗਾ ਆ, ਤੇ ਆਉਣ ਵਾਲੇ ਦਿਨਾਂ 'ਚ ਕਹਿੰਦੇ ਹਰ ਚੌਥੇ ਪਿੱਛੇ ਇੱਕ ਬੰਦਾ ਜਿਹੜਾ ਉਹ ਲੇ ਆਫ ਹੋਊਗਾ। ਜੀ ਬਿਲਕੁਲ। ਸੋ ਇਹ ਰਾਈਟ ਨਾਓ 5 ਦੇ ਵਿੱਚੋਂ ਇੱਕ ਜਣਾ ਜਿਹੜਾ ਉਹ ਲੇਡ ਆਫ ਆ। ਇਹਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਵੀ ਦੱਸਿਆ ਜਾ ਰਿਹਾ ਵੀ ਬਹੁਤ ਸਾਰੇ ਲੋਕ ਫਰਲੋ ਵੀ ਹੈਗੇ ਨੇ, ਜਿਹੜੇ ਉਮੀਦ ਲਾਈ ਬੈਠੇ ਨੇ ਵੀ ਹਾਂ ਅਸੀਂ ਸ਼ਾਇਦ ਜਿਹੜਾ ਮੁੜ ਕੇ ਦੁਬਾਰਾ ਸਾਨੂੰ ਕੰਮ ਦੇ ਉੱਤੇ ਜਿਹੜਾ ਉਹ ਰੱਖ ਲਿਆ ਜਾਊਗਾ। ਪਰ ਜਿੱਦਾਂ ਦੇ ਬਿਜ਼ਨੈਸਿਸ ਦੇ ਹਾਲਾਤ ਹੋਣ ਵਾਲੇ ਨੇ ਆਉਣ ਵਾਲੇ ਸਮੇਂ ਦੇ ਵਿੱਚ, ਇਹ ਜਿਹੜੀ ਫਰਲੋ ਆ ਪੱਕੀ ਛੁੱਟੀ ਵੀ ਬਣ ਸਕਦੀ ਆ। ਬਹੁਤ ਸਾਰੇ ਜਿਹੜੇ ਲੋਕਾਂ ਦੀ ਫਰਲੋ ਬੇਸਿਕਲੀ ਟੈਂਪਰੇਰੀ ਤੌਰ ਦੇ ਉੱਤੇ, ਆਰਜੀ ਤੌਰ ਦੇ ਉੱਤੇ ਲੋਕਾਂ ਨੂੰ ਕੰਮ ਤੋਂ ਜਿਹੜਾ ਆ ਆਉਣ ਤੋਂ ਗਿਆ ਹੁੰਦਾ ਆ, ਪਰ ਇਹ ਜਿਹੜੇ ਕਿਤੇ ਨਾ ਕਿਤੇ ਅੱਗੇ ਜਿਹੜਾ ਇਹ ਕੰਮ ਵੱਧ ਸਕਦਾ ਆ। ਸੋ ਕਾਫੀ ਸਿਚੁਏਸ਼ਨ ਆਉਣ ਵਾਲੇ ਸਮੇਂ 'ਚ ਬੈਡ ਹੋ ਸਕਦੀ ਆ। ਸੋ ਬਾਕੀ ਹੋਰ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵਿੱਚ ਜੇ ਨਜ਼ਰ ਮਾਰਦੇ ਜਾਈਏ ਤਾਂ ਇਹ ਜਿਹੜੀ ਚੀਜ਼ ਦੇਖਣ ਨੂੰ ਮਿਲੀ ਹੈਗੀ ਆ ਵੀ ਜਿਹੜਾ ਟੈਸਲਾ ਆ, ਐਲਨ ਮਸਕ ਆ, ਉਹਨਾਂ ਦੀ ਜਿਹੜੀ ਆ ਉਹ ਹੁਣ ਓਪਨ ਹੋ ਚੁੱਕਾ ਹੈਗਾ। ਜੀ ਬਿਲਕੁਲ। ਟੈਸਲਾ ਦੇ CEO ਨੇ ਜਿਹੜੀ ਆ ਕੰਪਨੀ ਉਹ ਓਪਨ ਕਰ ਦਿੱਤੀ ਆ। ਪਿਛਲੇ ਦਿਨਾਂ ਦੇ ਵਿੱਚ ਕਾਫੀ ਜਿਹੜੀ ਆ ਕਸ਼ਮਕਸ਼ ਚੱਲਦੀ ਸੀ। ਅਲਾਮੀਡਾ ਕਾਉਂਟੀ ਦੀ ਹੈਲਥ ਡਿਪਾਰਟਮੈਂਟ ਤੇ
ਇਲੌਨ ਮਸਕ ਦੇ ਵਿਚਾਲੇ, ਕਿਉਂਕਿ ਹਜੇ ਵੀ ਅੱਜ ਦੀ ਡੇਟ ਦੇ ਵਿੱਚ ਜਿੱਥੇ ਸਾਡਾ ਰੇਡੀਓ ਸਟੇਸ਼ਨ ਹੈਗਾ ਆ ਸੈਂਟਾ ਕਲਾਰਾ ਕਾਉਂਟੀ ਤੇ ਆਲਾਮੀਡਾ ਕਾਉਂਟੀ, ਜਿਹੜੀਆਂ ਦੋਨੋਂ ਹੀ ਕਾਉਂਟੀਜ਼ ਹੈਗੀਆਂ ਆ, ਉੱਥੇ ਜਿਹੜਾ ਆ ਹਜੇ ਵੀ ਸਟੇ ਐਟ ਹੋਮ ਆਰਡਰ ਹੈਗਾ ਆ। ਤੇ ਜਿਹੜੀ ਟੈਸਲਾ ਕੰਪਨੀ ਆ ਜਿਹੜੀ ਇਲੈਕਟ੍ਰਿਕ ਕਾਰਾਂ ਬਣਾਉਂਦੀ ਆ, ਇਹ ਆਲਾਮੀਡਾ ਕਾਉਂਟੀ ਦੇ ਵਿੱਚ ਹੈਗੀ ਆ। ਸੋ ਇਲੌਨ ਮਸਕ ਨੇ ਇਹ ਕਿਹਾ ਸੀ ਵੀ ਜੇ ਮੇਰੀ ਕੰਪਨੀ ਨਹੀਂ ਖੋਲਣ ਦੇਣੀ ਤੇ ਮੈਂ ਜਿਹੜੀ ਆ ਇਸ ਨੂੰ ਨਵਾਡਾ ਦੇ ਵਿੱਚ ਜਾਂ ਟੈਕਸਸ ਦੇ ਵਿੱਚ ਮੂਵ ਕਰ ਦੂੰਗਾ। ਤੇ ਆਲਰੇਡੀ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਨੇ ਜਿਹੜੀਆਂ ਉਹਨੂੰ ਆਫਰ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ ਸੀਆਂ। ਸਰੋਤਿਆਂ ਨੂੰ ਦੱਸਦੇ 20,000 ਦੇ ਕਰੀਬ ਟੈਸਲਾ ਦੇ EMPLOYEE ਜਿਹੜੇ ਆ ਬੇ ਏਰੀਆ ਦੇ ਵਿੱਚ ਹੈਗੇ ਆ। 10,000 ਦੇ ਕਰੀਬ ਉਹਨਾਂ ਦੇ ਮੈਨੂਫੈਕਚਰਿੰਗ ਪਲਾਂਟ ਜਿਹੜਾ ਹੈਗਾ ਉੱਥੇ ਹੈਗੇ। ਉਹਦੇ ਨਾਲ ਟਰੱਕਿੰਗ ਇੰਡਸਟਰੀ ਵੀ ਬਹੁਤ ਜ਼ਿਆਦਾ ਜੁੜੀ ਹੋਈ ਹੈ, ਕਿਉਂਕਿ ਸਾਰੀਆਂ ਕਾਰਾਂ ਜਿਹੜੀਆਂ ਉਹ ਟਰੱਕਾਂ ਦੇ ਵਿੱਚ ਮੂਵ ਹੋ ਕੇ ਜਾਂਦੀਆਂ, ਪਾਰਟਸ ਹੋਰ ਇਹਨਾਂ ਦੇ ਇੱਧਰ ਲੈਥਰੋਪ ਵੀ ਪਲਾਂਟ ਹੈਗਾ ਆ। ਸੋ ਇਸੇ ਤਰ੍ਹਾਂ ਪਰ ਹੁਣ ਲੱਗਦਾ ਆ ਵੀ ਇੱਕ ਪੋਲੀਟੀਸ਼ੀਅਨ ਨੇ ਤਾਂ ਗਾਲ ਵੀ ਕੱਢ ਦਿੱਤੀ ਸੀ ਐਲੋਨ ਮਸਕ ਨੂੰ ਜਿਹੜਾ CNN ਦੇ ਉੱਤੇ ਜਾ ਕੇ, ਤੇ ਹੁਣ ਲੱਗਦਾ ਹੈ ਵੀ ਜਿਹੜੀ ਗੱਲਬਾਤ ਆ ਉਹ ਕਾਫੀ ਠੰਡੀ ਜਿਹੜੀ ਪੈ ਗਈ ਹੈਗੀ ਆ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਵਰਕਰ ਆ ਉਹ ਕੰਮ ਕਰਦੇ ਹੈਗੇ ਆ। ਜੀ ਬਿਲਕੁਲ। ਉਧਰ ਜਿਹੜੇ ਇੱਕ ਹਰਜੋਤ ਸਿੰਘ ਜੀ ਰਿਕ ਬ੍ਰਾਈਟ, ਉਹਨਾਂ ਨੇ ਅੱਜ ਕਾਂਗਰਸ ਦੇ ਮੋਹਰੇ ਜਿਹੜਾ ਉਹ ਬੋਲੇ ਨੇ, ਉਹਨਾਂ ਦੇ ਸਾਹਮਣੇ ਟੈਸਟੀਫਾਈ ਕੀਤਾ ਹੈ। ਸਵਾਲਾਂ ਦੇ ਜਵਾਬ ਜਿਹੜੇ ਆ, ਸਵਾਲ ਜਵਾਬ ਜਿਹੜੇ ਹੋਏ ਨੇ, ਇਹ US ਦੇ ਵੈਕਸੀਨ ਅਫੀਸ਼ੀਅਲ ਸੀਗੇ ਇੱਕ ਟਾਈਮ ਦੇ ਉੱਤੇ। ਇਹਨਾਂ ਨੂੰ ਬਾਅਦ ਦੇ ਵਿੱਚ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ ਸੀ। ਉਹਨਾਂ ਨੇ ਅੱਜ ਇਹ ਚੇਤਾਵਨੀ ਉਸ ਦੇ ਸਾਹਮਣੇ ਟੈਸਟੀਫਾਈ ਕਰਦੇ ਹੋਏ ਆਖਿਆ ਆ ਵੀ ਅਮਰੀਕਾ ਦੇ ਵਿੱਚ ਡਾਰਕੈਸਟ ਵਿੰਟਰ ਜਿਹੜੀ ਆ ਉਹ ਆਉਣ ਵਾਲੀ ਆ। ਸੋ ਡਾਰਕੈਸਟ ਵਿੰਟਰ ਉਹਨਾਂ ਦੇ ਕਹਿਣ ਦਾ ਭਾਵ ਇਹੀ ਸੀਗਾ ਵੀ ਜਿਸ ਤਰੀਕੇ ਦੇ ਨਾਲ ਵਿਦਆਊਟ ਵੈਕਸੀਨ ਤੇ ਵਿਦਆਊਟ ਪ੍ਰੀਕਾਸ਼ਨਸ ਜਾਂ ਪੂਰੇ ਸਿਸਟਮ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਨੂੰ ਓਪਨ ਨਹੀਂ ਕੀਤਾ ਜਾ ਰਿਹਾ, ਤਾਂ ਉਹਦੇ ਕਰਕੇ ਜਿਹੜੀ ਆ ਇਹ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਉਹ ਹੋ ਸਕਦਾ ਆ, ਯਾਨੀ ਕਿ ਮਾਲੀ ਨੁਕਸਾਨ ਤੇ ਨਾਲ ਨਾਲ ਜਾਨੀ ਨੁਕਸਾਨ ਵੀ ਜਿਹੜਾ ਕਾਫੀ ਜ਼ਿਆਦਾ ਹੋ ਸਕਦਾ ਆ। ਸੋ ਇਸੇ ਦੇ ਚੱਲਦਿਆਂ ਇਸੇ ਕਰਕੇ ਉਸਨੇ ਇਸ ਤਰੀਕੇ ਦਾ ਜਿਹੜਾ ਇਹ ਬਿਆਨ ਦਿੱਤਾ ਹੈਗਾ ਆ। ਸੋ ਇਹ ਹੁਣ ਚਿੰਤਾ ਦਾ ਵਿਸ਼ਾ ਜਿਹੜਾ ਜ਼ਰੂਰ ਆ ਸਾਰਿਆਂ ਦੇ ਲਈ ਬਣ ਸਕਦਾ ਆ। ਇਸ ਨੂੰ ਬਾਹਰ ਦਾ ਰਸਤਾ ਇਸ ਲਈ ਦਿਖਾਇਆ ਗਿਆ ਸੀਗਾ ਕਿਉਂਕਿ ਇਸ ਨੇ ਰਾਸ਼ਟਰਪਤੀ ਟਰੰਪ ਦੇ ਦੁਆਰਾ ਕਾਫੀ ਜ਼ਿਆਦਾ ਪ੍ਰਮੋਟ ਕੀਤੀ ਗਈ ਜਿਹੜੀ ਦਵਾਈ ਸੀਗੀ ਹਾਈਡਰੋਆਕਸੀ ਕਲੋਰੋਕੁਈਨ, ਉਸ ਨੂੰ ਜਿਹੜਾ ਕਿ ਇੱਕ ਹਿਸਾਬ ਦੇ ਨਾਲ ਪ੍ਰਮੋਟ ਕਰਨ ਤੋਂ ਇਨਕਾਰ ਕੀਤਾ ਸੀਗਾ। ਜੀ ਇਸੇ ਤਰ੍ਹਾਂ ਹੈਜ ਫੰਡ ਇੱਕ ਹੈਗੇ ਆ, ਉਹਦੇ ਮੈਨੇਜਰ ਕਾਇਲ ਵਾਸ, ਉਹਨਾਂ ਨੇ ਇਹ ਕਿਹਾ ਵੀ ਸਿਚੁਏਸ਼ਨ ਬਹੁਤ ਜ਼ਿਆਦਾ ਇਕਨੋਮੀ ਦੀ ਬੈਡ ਹੋਣ ਜਾ ਰਹੀ ਆ USA, ਕੱਲਾ USA ਨਹੀਂ ਪੂਰੇ ਵਰਲਡ ਲੈਵਲ ਦੇ ਵਿੱਚ। ਕਹਿੰਦੇ ਵੀ ਗ੍ਰੇਟ ਡਿਪਰੈਸ਼ਨ ਵਾਲੀ ਵੀ ਜਿਹੜੀ ਪੋਜੀਸ਼ਨ ਆ ਉਹ ਆ ਸਕਦੀ ਹੈਗੀ। ਆਪਾਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਉਹ ਬੰਦ ਹੋਣ ਜਾ ਰਹੇ ਆ। ਕਈ ਜਿਹੜੇ ਰੈਸਟੋਰੈਂਟਸ ਆ ਉਹ ਤਾਂ ਟੋਟਲੀ ਉਹਨੇ ਡਿਸਾਈਡ ਕਰ ਲਿਆ ਆ। ਖਾਸ ਕਰਕੇ ਸੈਨ ਫਰਾਂਸਿਸਕੋ ਦੇ ਵਿੱਚ ਤਾਂ ਖਬਰਾਂ ਆ ਰਹੀਆਂ ਸੀ ਵੀ 30% ਜਿਹੜੇ ਰੈਸਟੋਰੈਂਟਸ ਉਹ ਕਹਿੰਦੇ ਅਸੀਂ ਖੋਲ੍ਹਣਾ ਹੀ ਨਹੀਂ ਹੈਗਾ, ਕਿਉਂਕਿ EMPLOYEE ਨਹੀਂ ਲੱਭਦੇ ਹੈਗੇ ਤੇ ਪਲੱਸ ਲੋਕਾਂ ਨੂੰ ਹੁਣ ਪਤਾ ਨਹੀਂ ਹੈ ਵੀ ਉਹਨਾਂ ਨੇ ਉੱਥੇ ਡਾਈਨ ਇਨ ਕਰਨਾ ਵੀ ਆ ਜਾਂ ਨਹੀਂ ਕਰਨਾ, ਕਿੰਨਾ ਟਾਈਮ ਲੱਗੂਗਾ। ਜਿੱਥੇ ਆਪਣਾ ਪੰਜਾਬੀ ਰੇਡੀਓ USA ਦਾ ਸਟੂਡੀਓ ਹੈਗਾ ਸੈਨ ਹੋਜ਼ੇ ਕੈਲੀਫੋਰਨੀਆ ਦੇ ਵਿੱਚ, ਉਸ ਏਰੀਏ ਦੇ ਵਿੱਚ 3 ਜ਼ਿਪ ਕੋਡ ਉਹਨੇ ਜਿਹੜੇ ਆ 95127 95112 ਇਸੇ ਤਰ੍ਹਾਂ 95148, ਉਹਨਾਂ ਦੇ ਵਿੱਚ ਦੱਸਿਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉੱਥੇ ਦੇ ਰੈਜ਼ੀਡੈਂਟਸ ਆ ਉਹ ਅਫੈਕਟ ਹੋਏ ਇਕਨੋਮੀ ਨਾਲ। ਰੀਜ਼ਨ ਕੀ ਆ ਵੀ ਉੱਥੇ ਸਪੈਨਿਸ਼ ਮੂਲ ਦੇ ਲੋਕ ਜਿਹੜੇ ਜ਼ਿਆਦਾ ਰਹਿੰਦੇ ਆ, ਦੇ ਲੋਕ ਹੈਗੇ ਆ ਉਹ ਉਸ ਤਰ੍ਹਾਂ ਦੀਆਂ ਜਿਹੜੀਆਂ ਜੌਬਸ ਕਰਦੇ ਹੈਗੇ, ਜਿਵੇਂ ਕਿ ਜਿਹੜੀ ਆਪਾਂ ਕਹਿ ਸਕਦੇ ਹੈਗੇ ਆ ਆਪਣੀਆਂ ਕੋਈ ਜੈਨੀਟੋਰੀਅਲ ਸਰਵਿਸਿਜ਼, ਕੋਈ ਕੰਸਟਰਕਸ਼ਨ ਵਰਕਰਸ, ਕੋਈ ਰੈਸਟੋਰੈਂਟ ਵਰਕਰਸ। ਸੋ ਬੇਸਿਕਲੀ ਉਹਨਾਂ ਦੀ ਕਮਿਊਨਿਟੀ ਜ਼ਿਆਦਾ ਇਸੇ ਕਰਕੇ ਹਿੱਟ ਹੋਈ ਹੈ, ਇੱਕ ਪੂਅਰ ਹੋਣ ਕਰਕੇ ਤੇ ਇੱਕ ਜਿਹੜਾ ਐਸੈਂਸ਼ੀਅਲ ਫਰੰਟ ਲਾਈਨਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਕੰਮ ਕਰਨ ਕਰਕੇ ਹਿੱਟ ਹੋਏ ਨੇ। ਉਧਰ ਹਰਜੋਤ ਸਿੰਘ ਜੀ ਇੱਕ ਬ੍ਰੇਕਿੰਗ ਨਿਊਜ਼ ਇਹ ਆ ਰਹੀ ਆ, ਸੈਨੇਟਰ ਰਿਚਰਡ ਬਰ ਜਿਹੜੇ ਨਾਰਥ ਕੈਰੋਲੀਨਾ ਤੋਂ ਰਿਪਬਲਿਕਨ ਪਾਰਟੀ ਦੇ ਸੀਗੇ, ਉਹ ਇੰਟੈਲੀਜੈਂਸ ਕਮੇਟੀ ਦੇ ਜਿਹੜੇ ਚੇਅਰਮੈਨ ਦੇ ਅਹੁਦੇ ਤੋਂ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ। ਇਹ ਉਹੀ ਰਿਚਰਡ ਬਰ ਨੇ ਹਰਜੋਤ ਸਿੰਘ ਜੀ ਜਿਨ੍ਹਾਂ ਨੇ ਜਿਨ੍ਹਾਂ ਦੇ ਉੱਤੇ ਸਟਾਕ ਮਾਰਕੀਟ ਦੇ ਵਿੱਚ ਜਿਹੜੇ ਸਟਾਕਸ ਆ ਉਹਨਾਂ ਨੂੰ ਵੇਚਣ ਦਾ ਤੇ ਉਹ ਸਾਰੀਆਂ ਚੀਜ਼ਾਂ ਕਰਨ ਦਾ ਜਿਹੜਾ ਉਹਨਾਂ ਨੇ ਕੰਮ ਕੀਤਾ ਸੀਗਾ। ਇਹ ਕਾਫੀ ਜ਼ਿਆਦਾ ਉਦੋਂ ਇਹਨਾਂ ਦੀ ਇਹ ਕੰਟਰੋਵਰਸੀ ਹੋਈ ਸੀਗੀ। ਸੋ ਇਸੇ ਤਰ੍ਹਾਂ ਇੱਕ ਹੋਰ ਸੈਨੇਟਰ ਬੀਬੀ ਵੀ ਸੀਗੀ ਜਿਹੜੀ ਉਹ ਵੀ ਆਪਣੇ ਸਟਾਕ ਵੇਚ ਦਿੱਤੇ ਸੀਗੇ। ਸੋ ਦੇਖੋ ਪੋਲੀਟੀਸ਼ੀਅਨ ਇਸ ਤਰ੍ਹਾਂ ਦਾ ਕੰਮ ਵੀ ਕਰਦੇ ਆ।
ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ, ਜਿਹੜੀ ਲਾਸ ਐਂਜਲਸ ਤੋਂ ਆ ਰਹੀ ਆ, ਲਾਸ ਐਂਜਲਸ ਦੇ ਵਿੱਚ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀਆਂ ਮੌਤਾਂ ਦੀ ਗਿਣਤੀ ਆ ਉਹ ਕਾਫੀ ਵੱਧ ਰਹੀ ਆ ਤੇ ਇਨਫੈਕਟਡ ਲੋਕ ਜਿਹੜੇ ਆ ਉਹ ਕਾਫੀ ਵੱਧ ਰਹੇ ਆ। ਸੋ ਉਹਨੂੰ ਦੇਖਦੇ ਹੋਏ ਜਿਹੜੇ LA ਦੇ ਮੇਅਰ ਆ ਉਹ ਕਹਿੰਦੇ ਵੀ ਮੈਂ ਇਹਨੂੰ ਪੁਲਿਸ ਸਿਟੀ ਜਾਂ ਪੁਲਿਸ ਸਟੇਟ ਤਾਂ ਨਹੀਂ ਬਣਾਉਣਾ ਚਾਹੁੰਦਾ, ਪਰ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਜਿਹੜੇ ਰੂਲ ਆ ਉਹ ਫੋਲੋ ਕਰਨੇ ਪਊਗੇ। ਉਹਨਾਂ ਨੇ ਬੀਚਸ ਕੁਝ ਖੋਲ ਦਿੱਤੇ ਹੈਗੇ ਆ, ਪਰ ਉਹਦੇ ਵਿੱਚ ਵੀ ਕੰਡੀਸ਼ਨ ਲਾਈਆਂ ਵੀ ਬੀਚ ਦੇ ਉੱਤੇ ਲੰਮੇ ਨਹੀਂ ਪੈ ਸਕਦੇ ਹੈਗੇ, ਤੁਹਾਨੂੰ ਇਕੱਠੇ ਨਹੀਂ ਹੋ ਮਾਸਕ ਪਾਉਣੇ ਸਕਦੇ, ਪਊਗੇ, ਡਿਸਟੈਂਸ ਰੱਖਣਾ ਪਊਗਾ। ਸੋ ਇਹ ਬਹੁਤ, ਕਿਉਂਕਿ ਇਹ ਦੱਸਦੇ ਜਾਈਏ ਸਰੋਤਿਆਂ ਨੂੰ, ਕੈਲੀਫੋਰਨੀਆ ਵਰਲਡ ਦੀ 5th ਲਾਰਜੈਸਟ ਇਕਨੋਮੀ ਹੈਗੀ ਆ ਤੇ ਪੋਪੂਲੇਸ਼ਨ ਵੀ ਕੈਲੀਫੋਰਨੀਆ ਦੀ ਜਿਹੜੀ ਆ ਬਾਕੀ ਸਟੇਟਾਂ ਦੇ ਮੁਤਾਬਕ ਕਾਫੀ ਜ਼ਿਆਦਾ ਹੈਗੀ ਆ। ਕੱਲੇ ਕੈਨੇਡਾ ਜਿੰਨੀ ਜਿਹੜੀ ਪੋਪੂਲੇਸ਼ਨ ਆ ਕੈਲੀਫੋਰਨੀਆ ਦੀ ਹੈਗੀ ਆ, ਤੇ ਲਾਸ ਐਂਜਲਸ ਦੇ ਵਿੱਚ ਬਹੁਤ ਜ਼ਿਆਦਾ ਪੋਪੂਲੇਸ਼ਨ ਆ, ਕਾਫੀ ਪੋਪੂਲੇਟਡ ਸਿਟੀ ਹੈਗੀ ਆ। ਇਸ ਕਰਕੇ ਜਿਹੜਾ ਉੱਥੇ ਖਤਰੇ ਵਾਲੀ ਘੰਟੀ ਜਿਹੜੀ ਆ ਵੱਜੀ ਹੋਈ ਹੈਗੀ ਆ। ਜੀ, ਉਧਰ ਹਰਜੋਤ ਸਿੰਘ ਜੀ ਦੱਸ ਰਹੇ ਵੀ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜੀ ਇੱਕ ਐਬਟ ਕੰਪਨੀ ਸੀ, ਉਹਨਾਂ ਦਾ ਜਿਹੜਾ ਰੈਪਿਡ ਰਿਸਪੌਂਸ ਕਰੋਨਾ ਵਾਇਰਸ ਟੈਸਟ ਆ ਉਸ ਨੂੰ ਕਾਫੀ ਜ਼ਿਆਦਾ ਹੁੰਗਾਰਾ ਜਿਹੜਾ ਉਸ ਦੇ ਵਿੱਚ ਉਹਨਾਂ ਨੇ ਭਰਿਆ ਸੀਗਾ। ਸੋ ਉਸ ਦੇ ਜਿਹੜੇ ਇਹ ਟੈਸਟ ਦੇ ਨਤੀਜੇ ਆ ਰਹੇ ਆ ਵੀ ਉਹਨਾਂ ਨੇ ਤਕਰੀਬਨ 30% ਜਿਹੜੀਆਂ ਇਨਫੈਕਸ਼ਨਸ ਉਹ ਮਿਸ ਕਰ ਦਿੱਤੀਆਂ। ਸੋ ਇਹ ਜਿਹੜੇ ਜਿਸ ਨੂੰ ਕਾਫੀ ਜ਼ਿਆਦਾ ਥਾਪੜਾ ਇੱਕ ਹਿਸਾਬ ਦਾ ਮਿਲਿਆ ਸੀਗਾ ਰਾਸ਼ਟਰਪਤੀ ਦਾ, ਉਹ ਮਿਸ ਕਰ ਗਏ ਤੇ ਉਹਨਾਂ ਦੀ ਜਿਹੜੀ ਰਾਈਵਲ ਕੰਪਨੀ ਸੀ ਉਹਨਾਂ ਨੇ ਉਹ ਇਨਫੈਕਸ਼ਨਸ ਜਿਹੜੀਆਂ ਆ ਉਹ ਲੱਭੀਆਂ ਸੀਗੀਆਂ। ਇਹ ਇੱਕ ਪ੍ਰੀਲਿਮਿਨਰੀ ਜਿਹੜੀ ਨਵੀਂ ਇੱਕ ਸਟੱਡੀ ਹੋਈ ਆ ਰੀਸੈਂਟ, ਉਸ ਦੇ ਵਿੱਚ ਇਹ ਜਾਣਕਾਰੀ ਹੋਈ ਆ। ਉਧਰ ਬ੍ਰਿਟੇਨ ਤੋਂ ਇਹ ਜਾਣਕਾਰੀ ਆ ਰਹੀ ਆ ਵੀ ਉੱਥੇ ਜਿਹੜਾ ਐਂਟੀਬਾਡੀ ਟੈਸਟ ਰੋਸ਼ ਕਰਕੇ ਆ ਉਸ ਨੂੰ ਜਿਹੜਾ ਅਪਰੂਵ ਕੀਤਾ ਗਿਆ ਆ ਤੇ ਉਸ ਨੂੰ ਕਾਫੀ ਜ਼ਿਆਦਾ ਸਟੀਕ ਜਿਹੜਾ ਆ ਉਹਨਾਂ ਦੇ ਹਿਸਾਬ ਦੇ ਨਾਲ ਮੰਨਿਆ ਜਾ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਕੱਲ ਐਕਚੁਅਲੀ ਟਿਊਜ਼ਡੇ ਨੂੰ ਜਿਹੜੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ 2 ਕਾਂਗਰਸਮੈਨ ਜਿਹੜੇ ਹੈਗੇ ਆ ਉਹ ਜਿੱਤੇ ਹੈਗੇ, ਦੋਨੋਂ ਹੀ ਰਿਪਬਲਿਕਨ ਪਾਰਟੀ ਦੇ ਆ। ਕੈਲੀਫੋਰਨੀਆ ਦੇ ਵੀ ਜਿਹੜੇ ਪਹਿਲਾਂ ਟਾਈਟ ਰੇਸ ਚੱਲ ਰਹੀ ਸੀ, ਪਰ ਕੈਲੀਫੋਰਨੀਆ ਨੇ ਕੱਲ ਸ਼ਾਮੀ ਜਿਹੜਾ ਆ ਉਹ ਡਿਸਾਈਡ ਕਰ ਦਿੱਤਾ, ਕਿਉਂਕਿ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੀ ਕੈਂਡੀਡੇਟ ਸੀ ਉਹਨਾਂ ਨੇ ਕ੍ਰਿਸਟੀ ਉਹਨਾਂ ਨੇ ਵਧਾਈਆਂ ਦੇ ਦਿੱਤੀਆਂ ਮਾਈਕ ਗਰਸੀਆ ਨੂੰ, ਭਈ ਤੁਹਾਨੂੰ ਵਧਾਈਆਂ। ਤੇ ਸੋ ਮਾਈਕ ਗਰਸੀਆ ਜਿਹੜੇ ਆ ਕਾਂਗਰਸਮੈਨ ਰਿਪਬਲਿਕਨ ਪਾਰਟੀ ਵੱਲੋਂ ਵੈਂਚਰਾ ਕਾਉਂਟੀ ਦੇ ਵਿੱਚ ਡਿਸਟ੍ਰਿਕਟ 25th ਜੀ। ਸੋ ਪਰ ਮੇਨ ਗੱਲ ਇਹ ਆਈ ਆ ਵੀ ਕਹਿੰਦੇ ਵੀ ਜਿਹੜਾ ਮੇਨ ਸਟ੍ਰੀਮ ਦਾ ਮੀਡੀਆ ਹੈ ਉਹਨਾਂ ਨੇ ਇਹ ਦੋਨੋਂ ਹੀ ਜਿਹੜੀਆਂ ਇਲੈਕਸ਼ਨ ਸੀ ਇਹਨਾਂ ਨੂੰ ਬੜਾ ਘੱਟ ਕਵਰੇਜ ਦਿੱਤੀ ਹੈਗੀ ਆ। ਸੋ ਇੱਥੇ ਜ਼ੋਰ ਕਾਫੀ ਲੱਗਾ ਸੀ, ਪ੍ਰੈਜ਼ੀਡੈਂਟ ਡੋਨਲਡ ਟਰੰਪ ਮਾਈਕ ਗਰਸੀਆ ਨੂੰ ਕਾਫੀ ਸਪੋਰਟ ਕਰ ਰਹੇ ਸੀ, ਕਿਉਂਕਿ ਇਹ ਪਹਿਲਾਂ ਸੀਟ ਰਿਪਬਲਿਕਨ ਕੋਲ ਹੀ ਹੁੰਦੀ ਸੀ ਤੇ ਪਿਛਲੀ ਵਾਰੀ ਇੱਕ ਬੀਬੀ ਨੇ ਜਿਹੜੀ ਸੀਟ ਆ ਉਹ ਜਿੱਤ ਲਈ ਸੀ। ਬਾਅਦ ਦੇ ਵਿੱਚ ਉਹਦਾ ਇੱਕ ਕੋਈ ਪਰਸਨਲ ਅਫੇਅਰ ਦਾ ਰੌਲਾ ਪੈ ਗਿਆ ਤੇ ਉਹਨੂੰ ਰਿਜ਼ਾਈਨ ਕਰਨਾ ਪਿਆ। ਸੋ 2 ਜਿਹੜੇ ਆ ਕਾਂਗਰਸਮੈਨ ਰਿਪਬਲਿਕਨ ਪਾਰਟੀ ਦੇ ਕੋਲ ਹੁਣ ਚਲੇ ਗਏ। ਇੱਕ ਪਹਿਲਾਂ ਹੀ ਜਿਹੜਾ ਵਿਸਕੌਨਸਨ ਚ ਆਲਰੇਡੀ ਰਿਪਬਲਿਕਨ ਸੀਗਾ। ਜੀ ਬਿਲਕੁਲ। ਸੋ ਇਹ ਮਾਈਕ ਸਮਿਥ ਜਿਹੜੇ ਇਹ ਸਾਬਕਾ 에ਅਰ ਫੋਰਸ ਦੇ ਜਿਹੜੇ ਮਾਈਕ ਗਰਸੀਆ ਗਾਰਸੀਆ ਜਿਹੜੇ ਨੇ ਉਹ ਨੇਵਲ ਦੇ ਜਿਹੜੇ ਹੋਰ ਪਾਇਲਟ ਸੀਗੇ। ਸੋ ਉਹਨਾਂ ਨੂੰ ਰਾਸ਼ਟਰਪਤੀ ਟਰੰਪ ਦਾ ਵੀ ਪੂਰਾ ਸਮਰਥਨ ਪ੍ਰਾਪਤ ਸੀਗਾ। ਉਧਰ ਹਰਜੋਤ ਸਿੰਘ ਜੀ, ਕੱਲ ਵਿਸਕੌਨਸਨ ਦੇ ਸੁਪਰੀਮ ਕੋਰਟ ਨੇ ਉੱਥੋਂ ਦੇ ਗਵਰਨਰ ਦੇ ਸਟੇ ਐਟ ਹੋਮ ਆਰਡਰਸ ਦੀ ਐਕਸਟੈਂਸ਼ਨ ਆ ਉਹਨਾਂ ਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਸੀ, ਰੱਦ ਕਰ ਦਿੱਤਾ ਸੀ, ਜਿਸ ਦੇ ਕਰਕੇ ਜਿਹੜੇ ਹੋਰ ਥਾਵਾਂ ਦੇ ਉੱਤੇ ਸੂਬਿਆਂ 'ਚ ਜਿਹੜੇ ਪ੍ਰੋਟੈਸਟ ਹੋ ਰਹੇ ਸੀਗੇ ਉਹਨਾਂ ਨੂੰ ਜਿਹੜਾ ਆ ਉਹ ਹੁੰਗਾਰਾ ਮਿਲਿਆ ਆ। ਤੇ ਅੱਜ ਮਿਸ਼ੀਗਨ ਦੇ ਵਿੱਚ ਮੁੜ ਕੇ ਦੁਬਾਰਾ ਜਿਹੜੇ ਪ੍ਰੋਟੈਸਟਰਸ ਆ ਕਹਿੰਦੇ ਉਹ ਕੈਪੀਟਲ ਦੇ ਉੱਤੇ ਜਿਹੜੇ ਉਹ ਪਹੁੰਚੇ ਆ, ਉੱਥੇ ਵੀ ਜਿਹੜੇ ਸਟੇ ਐਟ ਹੋਮ ਆਰਡਰਸ ਦੀ ਐਕਸਟੈਂਸ਼ਨ ਹੋਈ ਆ ਉਸ ਦੇ ਖਿਲਾਫ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਇੱਕ ਇਲੀਨਾਇਸ ਸ਼ਿਕਾਗੋ ਤੋਂ ਖਬਰ ਆ ਰਹੀ ਆ ਵੀ ਉੱਥੇ ਇੱਕ 54 ਸਾਲਾਂ ਦੀ ਜਿਹੜੀ ਬੀਬੀ ਆ ਉਹ ਆਪਣਾ ਬਾਹਰ ਵਾਕ ਕਰਨ ਜਾ ਰਹੀ ਸੀ, ਤੁਰਨ ਫਿਰਨ ਜਾ ਰਹੀ ਸੀ, ਜਦੋਂ ਇੱਕ ਬੁੱਲਡੌਗ ਨੇ ਜਿਹੜਾ ਹੈ ਉਹਨੂੰ ਪੂਰੀ ਤਰ੍ਹਾਂ ਖਾ ਲਿਆ। ਸੋ ਦੇਖੋ ਇਦਾਂ ਦੇ ਜਿਹੜੇ ਖਤਰਨਾਕ ਜਾਨਵਰ ਆ ਉਹ ਲੋਕਾਂ ਨੂੰ ਰੱਖਣੇ ਨਹੀਂ ਚਾਹੀਦੇ, ਤੇ ਜੇ ਰੱਖੇ ਆ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਜਿਹੜਾ ਸੇਵ ਰੱਖਣਾ ਚਾਹੀਦਾ। ਉਹ ਬਾਹਰ ਜਦੋਂ ਜਾ ਰਹੀ ਸੀ ਤੇ ਉਸ ਬੀਬੀ ਨੂੰ ਜਿਹੜਾ ਆ ਉਹਨਾਂ ਨੇ ਕੁੱਤਿਆਂ ਨੇ ਜਿੱਦਾਂ ਵੱਢ ਲਿਆ, ਟੋਟੇ ਕਰਕੇ ਜਿਹੜਾ ਖਾ ਲਿਆ ਹੈਗਾ। ਲੀਜ਼ਾ ਔਰਜ਼ੋ ਨਾਮ ਦੀ ਜਿਹੜੀ ਬੀਬੀ ਆ 54 ਸਾਲਾਂ ਦੀ, ਇਹ ਸ਼ਿਕਾਗੋ ਤੋਂ ਖਬਰ ਆ ਰਹੀ ਹੈਗੀ ਆ। ਜੀ, ਉਧਰ ਜਿਹੜੇ ਦੂਜੇ ਸਟਿਮੂਲਸ ਪੈਕੇਜ ਆ ਉਸ ਨੂੰ ਲੈ ਕੇ ਤੇ ਜਿਹੜਾ ਨਾਲ ਦੇ ਨਾਲ ਜਿਹੜੇ ਫੈਡ ਦੇ ਚੇਅਰ ਹੈਗੇ ਆ
ਉਹਨਾਂ ਨੇ ਜਿਹੜੀਆਂ ਕੱਲ ਸੰਭਾਵਨਾਵਾਂ ਜਿਹੜੀਆਂ ਜਤਾਈਆਂ ਸੀਗੀ ਵੀ ਜੇ ਕਾਂਗਰਸ ਦੇ ਦੁਬਾਰਾ ਕਿਤੇ ਨਾ ਕਿਤੇ ਹੋਰ ਸਮਰਥਨ ਨਹੀਂ ਦਿੱਤਾ ਜਾਂਦਾ ਤਾਂ ਇਸ ਦੇ ਵਿੱਚ ਕਾਫੀ ਵੱਡੀ ਪ੍ਰੋਬਲਮ ਜਿਹੜੀ ਆ ਇਕਨੋਮੀ ਦੇ ਲਈ ਆ ਸਕਦੀ ਆ ਤੇ ਇਕਨੋਮੀ ਮਾੜੇ ਤਰੀਕੇ ਦੇ ਨਾਲ ਜਿਹੜੀ ਥੱਲੇ ਵੱਲ ਨੂੰ ਹੋਰ ਡਿੱਗ ਸਕਦੀ ਹੈਗੀ ਆ। ਸਟਿਮੂਲਸ ਪੈਕੇਜ ਦੀ ਗੱਲ ਕਰਦੇ ਜਾਈਏ ਤੇ ਇਹ ਦੱਸਿਆ ਜਾ ਰਿਹਾ ਵੀ ਜਿਹੜੇ ਡੈਮੋਕ੍ਰੇਟਸ ਤੇ ਜਿਹੜੇ ਰਿਪਬਲਿਕਨ ਲਾਅ ਮੇਕਰਸ ਨੇ ਉਹ ਅੱਜ ਆਪਸ ਦੇ ਵਿੱਚ ਮੁਲਾਕਾਤ ਜਿਹੜੀ ਉਹ ਕਰਨ ਜਾ ਰਹੇ ਆ। ਇਸ ਨੂੰ ਲੈ ਕੇ ਵੀ ਸਟਿਮੂਲਸ ਪੈਕੇਜ ਦੇ ਵਿੱਚ ਕੀ ਕਵਰ ਹੋਵੇ, ਕੀ ਉਹ ਦੂਜੇ ਪਾਰਟੀ ਦੇ ਵਾਲੇ ਖਾਸ ਕਰਕੇ ਰਿਪਬਲਿਕਨ ਪਾਰਟੀ ਵਾਲੇ ਇਸ ਦੇ ਵਿੱਚ ਸਮਰਥਨ ਦੇ ਰਹੇ ਨੇ ਜਾਂ ਨਹੀਂ ਦੇ ਰਹੇ। ਡੈਮੋਕ੍ਰੇਟ ਪਾਰਟੀ ਦੇ ਜਿਹੜੀ ਹਾਊਸ ਸਪੀਕਰ ਨੈਂਸੀ ਪਲੋਸੀ ਆ ਉਹਨਾਂ ਦੇ ਦੁਆਰਾ ਇੱਕ $3 ਟ੍ਰਿਲੀਅਨ ਦਾ ਜਿਹੜਾ ਇੱਕ ਨਵਾਂ ਪੈਕੇਜ ਜਿਹੜਾ ਆ ਉਸ ਨੂੰ ਜਿਹੜਾ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈਗਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਇਸ ਦੇ ਵਿੱਚ ਕੀ ਬਣਦਾ ਹੈਗਾ ਆ, ਕੀ ਅਪਰੂਵਲ ਹੁੰਦਾ ਹੈ ਤੇ ਕੀ ਜਿਹੜਾ ਆ ਜੇ ਅਪਰੂਵ ਹੁੰਦਾ ਵੀ ਆ ਤਾਂ ਫਿਰ ਕਿਹਦੇ ਹੱਕ ਦੇ ਵਿੱਚ ਇਹ ਗੱਲਾਂ ਜਿਹੜੀਆਂ ਉਹ ਜਾਣਗੀਆਂ। ਸੋ ਬਿਲਕੁਲ ਬਹੁਤ ਮੁੱਦੇ ਹੈਗੇ। ਡੈਮੋਕ੍ਰੇਟਸ ਜਿਹੜੇ ਆ ਉਹ ਚਾਹ ਰਹੇ ਆ ਵੀ ਜਿਹੜਾ $600 ਦਾ ਐਕਸਟਰਾ ਫੈਡਰਲ ਗਵਰਨਮੈਂਟ ਵੱਲੋਂ ਅਨਪਲਾਇਮੈਂਟ ਦਾ ਮਨੀ ਦੇ ਰਹੇ ਹੈਗੇ ਆ ਉਹਨੂੰ ਜੁਲਾਈ 31 ਦੀ ਜਿਹੜੀ ਡੇਟ ਆ ਉਹਨੂੰ ਵਧਾ ਕੇ ਜਨਵਰੀ ਐਂਡ ਤੱਕ ਕੀਤਾ ਜਾਵੇ। ਇਸੇ ਤਰ੍ਹਾਂ ਹੀਰੋਜ਼ ਫੰਡ ਦੀ ਗੱਲ ਹੋ ਰਹੀ ਹੈਗੀ ਆ। ਹੋਰ ਉਹਨਾਂ ਨੇ ਕਿਹਾ ਵੀ ਲੋਕਲ ਜਿਹੜੀਆਂ ਗਵਰਨਮੈਂਟਸ ਆ ਉਹਨਾਂ ਦੀ ਜਿਹੜੀ ਸਪੋਰਟ ਹੋਣੀ ਚਾਹੀਦੀ ਆ। ਜਿਹੜੇ ਰਿਪਬਲਿਕਨਸ ਆ ਉਹ ਕਹਿੰਦੇ ਆ ਵੀ ਜਿਹੜੇ ਬਿਜ਼ਨੈਸਸ ਆ ਉਹਨਾਂ ਨੂੰ ਜਿਹੜਾ ਪੇਰੋਲ ਦੇ ਜਿਹੜੇ ਟੈਕਸਸ ਹੈਗੇ ਆ ਉਹਨਾਂ ਦੇ ਵਿੱਚ ਐਕਸਟੈਂਸ਼ਨ ਹੋਣੀ ਚਾਹੀਦੀ ਆ। ਸੋ ਇੱਕ ਇਹ ਵੀ ਪ੍ਰਪੋਜ਼ਲ ਆ ਰਿਹਾ ਵੀ ਜੇ ਤੁਸੀਂ ਐਡਵਾਂਸ ਪੈਸੇ ਲੈਣੇ ਹੈਗੇ ਆ $5 ਜਾਂ $6,000 ਤੱਕ ਉਹ ਲੈ ਸਕਦੇ। ਉਹਦੇ ਨਾਲ ਕੀ ਆ ਵੀ ਤੁਹਾਡੀ ਜਿਹੜੀ ਰਿਟਾਇਰਮੈਂਟ ਆ ਸੋਸ਼ਲ ਸਿਕਿਉਰਿਟੀ ਆ ਉਹਨੂੰ ਤੁਸੀਂ ਡਿਲੇ ਕਰ ਸਕਦੇ ਹੈਗੇ ਆ। ਸੋ ਬਹੁਤ ਕੁਝ ਇਕਨੋਮੀ ਨੂੰ ਪਿਕਅਪ ਕਰਨ ਦੀ ਜਿਹੜੀ ਗੱਲ ਹੋ ਰਹੀ ਆ। ਬਹੁਤ ਸਾਰੀਆਂ ਖਬਰਾਂ ਇਹ ਵੀ ਆ ਰਹੀਆਂ ਛੋਟੇ ਛੋਟੇ ਬਿਜ਼ਨਸ ਸਾਰਿਆਂ ਨੂੰ ਪੈਸੇ ਮਿਲ ਰਹੇ, ਕਿਸੇ ਨੂੰ ਪੇਰੋਲ ਪ੍ਰੋਟੈਕਸ਼ਨ ਮਿਲ ਰਿਹਾ ਹੈਗਾ, ਕਿਸੇ ਨੂੰ ਗ੍ਰਾਂਟ ਮਿਲ ਰਹੀ ਆ, ਕਿਸੇ ਨੂੰ 150,000 ਤੱਕ ਲੋਨ ਮਿਲ ਰਿਹਾ ਹੈਗਾ। ਸੋ ਕਾਫੀ ਜਿਹੜਾ ਹੋ ਰਿਹਾ ਹੈਗਾ ਪਰ ਸਭ ਤੋਂ ਜ਼ਿਆਦਾ ਜਿਹੜਾ ਆ ਕੋਰੋਨਾ ਵਾਇਰਸ ਨੂੰ ਲੈ ਕੇ ਉਹ ਹਰ ਇੱਕ ਦੇ ਮਨ ਦੇ ਵਿੱਚ ਹੈਗਾ ਆ ਵੀ ਕਿਸ ਤਰ੍ਹਾਂ ਜੇ ਅਸੀਂ ਬਿਜ਼ਨਸ ਆਪਣਾ ਖੋਲ੍ਹਣਾ ਵੀ ਹੈਗਾ ਆ ਕਿੱਦਾਂ ਆਪਾਂ ਸੇਫ ਰਹਾਂਗੇ। ਕੈਲੀਫੋਰਨੀਆ ਦੇ ਗਵਰਨਰ ਨੇ ਇਹ ਵੀ ਕਹਿ ਦਿੱਤਾ ਆ ਵੀ ਜੇ ਕੋਈ ਕਿਸੇ ਵੀ ਬੰਦੇ ਨੂੰ ਜਾਂ ਭੈਣ ਨੂੰ ਜਾਂ ਬੀਬੀ ਨੂੰ ਕਰੋਨਾ ਵਾਇਰਸ ਕੰਮ ਤੇ ਹੁੰਦਾ ਹੈਗਾ ਆ, ਪ੍ਰੂਵ ਹੋ ਜਾਂਦਾ ਵੀ ਹਾਂ ਕੰਮ ਤੇ ਹੋਇਆ ਸੀ ਤੇ ਉਹ ਕਹਿੰਦੇ ਭਈ ਵਰਕਰਸ ਕੰਪ ਦਾ ਜਿਹੜਾ ਕਲੇਮ ਹੈਗਾ ਆ ਉਹਨਾਂ ਨੂੰ ਕੰਪਨੀ ਦੇ ਅਗੇਂਸਟ ਫਾਈਲ ਕਰਨਾ ਚਾਹੀਦਾ। ਸੋ ਇਹਨੂੰ ਦੇਖਦੇ ਹੋਏ USA ਦੇ ਵਿੱਚ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ ਆ ਜਿਵੇਂ ਕਿ ਐਪਲ, ਫੇਸਬੁੱਕ, ਗੂਗਲ, ਸੋ ਇਹ ਸਾਰੇ ਜਿਹੜੇ ਆ ਘਬਰਾ ਰਹੇ ਹੈਗੇ ਆ। ਈਵਨ ਐਮਾਜ਼ੋਨ ਵਰਗੇ ਵੀ ਜੇ ਅਸੀਂ EMPLOYEES ਨੂੰ ਆਪਣੇ ਜਿਹੜੇ ਸਾਡੀਆਂ ਕੰਪਨੀਆਂ ਬਿਲਡਿੰਗਸ ਆ ਉਹਨਾਂ ਦੇ ਵਿੱਚ ਸੱਦ ਲਿਆ, ਜੇ ਕਿਸੇ ਨੂੰ ਕੋਈ ਉੱਥੇ ਬਿਮਾਰ ਹੋ ਗਿਆ ਤੇ ਫਿਰ ਉਹ ਸਾਡੇ ਜਿਹੜੇ ਇੰਸ਼ੋਰੈਂਸ ਦੇ ਕਲੇਮ ਆ ਉਹਨਾਂ ਦੇ ਉੱਤੇ ਜਿਹੜਾ ਕਲੇਮ ਜਾਊਗਾ ਤੇ ਮੁੜ ਕੇ ਇੰਸ਼ੋਰੈਂਸ ਦੇ ਰੇਟਸ ਜਿਹੜੇ ਆ ਉਹ ਵਧੂਗੇ। ਸੋ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਰਾਜਕਰਮਵੀਰ ਸਿੰਘ ਜੀ ਉਹਨਾਂ ਨੇ ਤਾਂ ਇਹ ਕਹਿ ਦਿੱਤਾ ਹੈ ਵੀ ਲਗਭਗ ਇਸ ਸਾਲ ਦੇ ਐਂਡ ਤੱਕ ਜਿਹੜੇ ਸਾਡੇ EMPLOYEE ਆ ਮੈਜੋਰਟੀ ਦੇ ਵਿੱਚ ਜਿਹੜੇ EMPLOYEE ਉਹ ਘਰਾਂ ਤੋਂ ਹੀ ਕੰਮ ਕਰਨਗੇ। ਜੀ ਬਿਲਕੁਲ, ਸਾਡੇ ਕਈ ਜਾਣਕਾਰ ਜਿਹੜੇ ਆ ਉਹ IT ਸੈਕਟਰ ਦੇ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਨੇ ਜਿਹੜੀਆਂ ਆ ਉਹ ਜਾਣਕਾਰੀਆਂ ਦਿੱਤੀਆਂ ਆ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਕੁਛ ਟਰੱਕਿੰਗ ਦੇ ਬਾਰੇ ਜਿਹੜੀ ਆ ਆਪਾਂ ਗੱਲਬਾਤ ਕਰਾਂਗੇ। ਖਬਰ ਹੋਰ ਜ਼ਰੂਰ ਆਪਾਂ ਸਾਂਝੀ ਕਰਨੀ ਹੈਗੀ ਆ। ਜਿਹੜਾ ਦੁਬਈ ਦਾ ਸ਼ੇਖ ਹੈਗਾ ਆ ਸ਼ੇਖ ਮੁਹੰਮਦ ਬਿਨ ਰਸ਼ੀਦ, ਉਸ ਨੇ ਇਹ ਕਿਹਾ ਆ ਵੀ ਕਰੋਨਾ ਵਾਇਰਸ ਨੂੰ ਲੈ ਕੇ ਜਿੰਨੇ ਵੀ ਜਿਹੜੇ ਐਸੈਂਸ਼ੀਅਲ ਵਰਕਰਸ ਹੈਗੇ ਆ ਸਾਰਿਆਂ ਨੂੰ ਪਤਾ ਵੀ ਦੁਬਈ ਜਾਂ ਈਵਨ ਮਿਡਲ ਈਸਟ ਦੇ ਵਿੱਚ ਬਹੁਤ ਸਾਰੇ ਜਿਹੜੇ ਡਾਕਟਰਸ ਜਾਂ ਨਰਸਸ ਹੈਗੀਆਂ ਆ ਉਹ ਇੰਡੀਆ ਤੋਂ ਆਉਂਦੇ ਹੈਗੇ ਆ। ਸੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਜਿਹੜਾ ਆ ਜਿੰਨੇ ਵੀ ਇਹ ਵਰਕਰਸ ਹੈਗੇ ਆ ਮੈਡੀਕਲ ਫੀਲਡ ਨਾਲ ਰਿਲੇਟਡ ਉਹਨਾਂ ਸਾਰਿਆਂ ਨੂੰ 10 ਸਾਲ ਦਾ ਜਿਹੜਾ ਵੀਜ਼ਾ ਦੇਣ ਜਾ ਰਹੇ ਹੈਗੇ ਆ। ਸੋ ਯੂਜ਼ਲੀ ਕੀ ਹੁੰਦਾ ਸੀ ਪਹਿਲਾਂ ਉਹ 1 ਸਾਲ ਜਾਂ 2 ਸਾਲ ਦਾ ਵੀਜ਼ਾ ਦਿੰਦੇ ਸੀ ਤੇ ਪਰ ਹੁਣ ਉਹ ਕਹਿੰਦੇ ਵੀ ਜਿਹੜੇ ਮੈਡੀਕਲ ਨਾਲ ਰਿਲੇਟਡ ਜਿੰਨੇ ਵੀ ਫੀਲਡ ਆ ਦੁਬਈ ਦੇ ਜਿਹੜਾ ਮੇਨ ਜਿਹੜਾ ਉੱਥੇ ਦਾ ਪ੍ਰਿੰਸ ਰਾਜਾ ਹੈਗਾ ਉਹਨੇ ਇਹ ਕਿਹਾ ਵੀ 10 ਸਾਲਾਂ ਤੱਕ ਦਾ ਜਿਹੜਾ ਵੀਜ਼ਾ ਆ ਅਸੀਂ ਉਹ ਸਾਰੇ ਐਸੈਂਸ਼ੀਅਲ ਜਿਹੜੇ ਵਰਕਰਸ ਆ ਉਹਨਾਂ ਨੂੰ ਦੇਣ ਜਾ ਰਹੇ ਹੈਗੇ ਆ। ਜੀ ਬਿਲਕੁਲ। ਸੋ ਟਰੱਕਿੰਗ ਦੇ ਨਾਲ ਵੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਗੱਲਬਾਤ ਕਰਾਂਗੇ। ਅਸੀਂ ਇੱਕ ਛੋਟੀ ਜੀ ਬ੍ਰੇਕ ਜਿਹੜੀ ਉਹ ਲੈ ਕੇ ਮੁੜ ਕੇ ਦੁਬਾਰਾ ਹਾਜ਼ਰ ਜਿਹੜਾ ਉਹ ਆਪਾਂ ਹੋਵਾਂਗੇ। ਇੱਥੇ ਜਿਹੜਾ ਇਹ ਵਾਲਾ ਫੇਸਬੁੱਕ ਲਾਈਵ ਅਸੀਂ ਰੁਕ ਕੇ ਤੇ ਫਿਰ ਮੁੜ ਕੇ ਨਵੇਂ ਫੇਸਬੁੱਕ ਲਾਈਵ ਦੇ ਵਿੱਚ ਜਿਹੜਾ ਆਵਾਂਗੇ ਜਿਸ ਦੇ ਵਿੱਚ ਟਰੱਕਿੰਗ ਦੀ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ। ਸੋ ਇਦਾਂ ਹੀ ਜਿਹੜੇ ਸਰੋਤਿਓ ਤੁਸੀਂ ਜਿਹੜਾ ਆ ਉਹ ਸਾਡੇ ਨਾਲ ਜੁੜੇ ਰਹੋ, ਜਿਹੜੇ ਫੇਸਬੁੱਕ ਵਾਲੇ ਆ YouTube ਵਾਲੇ ਆ ਉਹ ਸਾਰੇ ਇਦਾਂ ਹੀ ਜਿਹੜੇ ਜੁੜੇ ਰਹਿਣ। ਦੂਜੇ ਭਾਗ ਦੇ ਵਿੱਚ ਅਸੀਂ ਮੁੜ ਕੇ ਦੁਬਾਰਾ ਲਾਈਵ ਉਸ ਦੇ ਵਿੱਚ ਹੋਵਾਂਗੇ ਤੇ ਹੁਣ ਉਸ ਤੋਂ ਬਾਅਦ ਵੀ ਜਿੰਨਾ ਪ੍ਰੋਟੈਸਟ ਚੱਲ ਰਿਹਾ ਉਹ ਵੀ ਆਪਾਂ ਦਿਖਾਉਂਦੇ ਰਵਾਂਗੇ। ਦੂਰ ਦੂਰ ਜਿੰਨੇ ਵੀ ਬੈਠੇ ਆ ਆਪਣੇ ਭੈਣ ਭਰਾ ਤੁਸੀਂ ਘਰਾਂ ਦੇ ਵਿੱਚ ਬੈਠੇ ਉਹਨੂੰ ਦੇਖ ਸਕਦੇ ਆ। ਇੱਕ ਵਾਰੀ ਫੇਰ ਬੇਨਤੀ ਮੈਂ ਕਰਦਾ ਜਿੰਨੇ ਵੀ ਕੈਲੀਫੋਰਨੀਆ ਦੇ ਵਿੱਚ
ਹੈਗੇ ਆ ਆਪਣੇ ਆਪਣਾ ਐਡਰੈਸ ਪਾ ਕੇ ਜ਼ਿਪ ਕੋਡ ਪਾ ਕੇ ਤੁਹਾਡੇ ਏਰੀਆ ਦਾ ਅਸੈਂਬਲੀਮੈਨ ਸੈਨੇਟਰ ਉਹਨਾਂ ਦਾ ਨੰਬਰ ਕੱਢ ਕੇ ਉਹਨਾਂ ਨੂੰ ਈਮੇਲ ਕਰ ਸਕਦੇ ਆ, ਈਮੇਲ ਤੇ ਫੋਨ ਕਰ ਸਕਦੇ ਆ ਭਈ ਅੱਜ ਪੰਜਾਬੀ ਕਮਿਊਨਿਟੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੱਕਰਸ ਆ ਉਹ ਪ੍ਰੋਟੈਸਟ ਕਰ ਰਹੇ ਆ ਤੇ ਉਹਨਾਂ ਦਾ ਜਿਹੜਾ ਸਾਥ ਦਿਓ ਤੇ ਉਹਨਾਂ ਨੂੰ ਉੱਥੇ ਆ ਕੇ ਮਿਲੋ, ਕਿਉਂਕਿ ਬਹੁਤ ਸਾਰੇ ਜਿਹੜੇ ਅਸੈਂਬਲੀਮੈਨ ਸੈਨੇਟਰ ਇੱਥੇ ਪਹੁੰਚੇ ਹੋਏ ਆ, ਕਿਉਂਕਿ ਅੱਜ ਕੈਲੀਫੋਰਨੀਆ ਦੇ ਵਿੱਚ ਜਿਹੜੀ ਬਜਟ ਆ ਕੈਲੀਫੋਰਨੀਆ ਦਾ ਬਜਟ ਦੇ ਉੱਤੇ ਜਿਹੜੀ ਡਿਸਕਸ਼ਨ ਆ ਉਹ ਵੀ ਚੱਲ ਰਹੀ ਹੈਗੀ ਆ। ਜੀ ਤੇ ਇੱਥੇ ਇੱਕ ਆਪਾਂ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਮੁੜ ਕੇ ਆਵਾਂਗੇ ਤੇ ਇੱਕ ਆਵਰਸ ਆਫ ਸਰਵਿਸ ਦੇ ਨਾਲ ਵੀ ਇੰਪੋਰਟੈਂਟ ਜਿਹੜੀ ਖਬਰ ਆ ਉਹ ਆ ਰਹੀ ਆ। ਸੋ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਜੀ